ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ। ਮੈਂ ਗੁਰਸਰਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਿਨ ਸ਼ਨੀਵਾਰ 23 ਦਸੰਬਰ 2023 8 ਪੋ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਬੰਬੇ ਹਾਈ ਕੋਰਟ ਦੀ ਟਿੱਪਣੀ ਤੋਂ। ਨੌਲੱਖਾ ਬਾਰੇ, ਗੌਤਮ ਨੌਲੱਖਾ ਬਾਰੇ ਬੰਬੇ ਹਾਈ ਕੋਰਟ ਦੀ ਜਿਹੜੀ ਟਿੱਪਣੀ ਹੈ ਉਹ ਅਹਿਮ ਮੰਨੀ ਜਾ ਰਹੀ ਹੈ ਜੀ ਬਿਲਕੁਲ, ਇਹ ਮਾਮਲਾ ਤੁਹਾਨੂੰ ਪਤਾ ਹੀ ਹੈ ਨਾ, ਐਲਗਾਰ ਪ੍ਰੀਸ਼ਦ ਦਾ ਮਾਮਲਾ ਵਿਗੜਿਆ ਸੀਗਾ। ਬਹੁਤ ਵੱਡੇ ਪੱਧਰ ਤੇ ਹਿੰਸਾ ਵੀ ਹੋ ਗਈ ਸੀਗੀ। ਫਿਰ ਉਸ ਤੋਂ ਬਾਅਦ ਵੈਸੇ ਤਾਂ ਉਹ ਜਿਹੜਾ ਹੈਗਾ ਸੀਗਾ RSS ਪੱਖੀ ਉੱਥੇ ਜਿਹਨੇ ਸਾਰਾ ਇਹ ਕੀਤਾ ਸੀਗਾ ਉਹ ਤਾਂ ਸਾਈਡ ਤੇ ਰਹਿ ਗਿਆ। ਇਹ ਕੁਛ ਜਿਹੜੇ ਇੰਟੈਲੈਕਚੁਅਲ ਸੀਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਆਦਾਤਰ ਇਹਦੇ ਚ ਲੈਫਟਿਸਟ ਨੇ। ਹੈ ਕੋਈ ਬੁੱਧੀਜੀਵੀ ਕਵੀ ਆ, ਕੋਈ ਆ, ਕੁਛ ਕੋਈ ਪ੍ਰੋਫੈਸਰ ਹੈ। ਤਾਂ ਮਤਲਬ ਕਿ ਇਹਨਾਂ ਨੂੰ ਜੋੜਿਆ ਗਿਆ ਸੀਗਾ ਦੇਸ਼ ਵਿਰੋਧੀ ਗਤੀਵਿਧੀਆਂ ਲਈ ਜਾਂ ਅੱਤਵਾਦੀ ਗਤੀਵਿਧੀਆਂ ਲਈ। ਹੁਣ ਹੋਇਆ ਕੀ ਆ ਕਿ ਜੋ ਬੰਬੇ ਹਾਈ ਕੋਰਟ ਆ ਉਹਨਾਂ ਨੇ ਇਹਨਾਂ ਦੀ ਜਿਹੜੀ ਜ਼ਮਾਨਤ ਕੀਤੀ ਆ, ਪ੍ਰਵਾਨ ਕੀਤੀ ਆ, ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਨੇ। ਦਰਅਸਲ ਹੋਇਆ ਕੀ ਆ ਕਿ ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਉਹਦੀ ਕਾਪੀ ਜਿਹੜੀ ਆ ਉਹ ਉਪਲਬਧ ਹੋਈ ਆ। ਤੁਹਾਨੂੰ ਪਤਾ ਅੱਜ ਕੱਲ ਅਪਲੋਡ ਹੁੰਦੀਆਂ ਨੇ ਕਾਪੀਆਂ। ਤਾਂ ਹਾਈ ਕੋਰਟ ਨੇ ਜੋ ਕਿਹਾ ਉਹਦੇ ਵਿੱਚ ਉਹ ਕਹਿੰਦੇ ਕਿ ਰਿਕਾਰਡ ਤੇ ਲਿਆਂਦੇ ਗਏ ਮਟੀਰੀਅਲ ਤੋਂ ਸਾਨੂੰ ਜਾਪਦਾ ਹੈ ਕਿ ਨੌਲੱਖਾ ਨੂੰ ਕਿਸੇ ਦਹਿਸ਼ਤਗਰਦ ਕਾਰੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਨੱਥੀ ਨਹੀਂ ਕੀਤਾ ਜਾ ਸਕਦਾ। ਤਾਂ ਮਤਲਬ ਕਿ ਇਹ ਹਿਸਾਬ ਲਾ ਲਓ ਕਿ ਸਾਫ਼ ਤੌਰ ਤੇ ਉਹਨਾਂ ਦਾ ਇਹੀ ਕਹਿਣਾ ਕਿ ਸਬੂਤਾਂ ਤੋਂ ਜੋ ਘੱਟੋ ਘੱਟ ਤੁਸੀਂ ਰਿਕਾਰਡ ਤੇ ਮਟੀਰੀਅਲ ਲੈ ਕੇ ਆਏ ਹੋ ਉਹਦੇ ਤੋਂ ਨਹੀਂ ਜਾਪਦਾ ਕਿ ਨੌਲੱਖਾ ਨੂੰ ਦਹਿਸ਼ਤਗਰਦੀ ਦੇ ਕਾਰੇ ਦੇ ਵਾਸਤੇ ਕੋਈ ਸਾਜ਼ਿਸ਼ਕਰਤਾ ਦੇ ਤੌਰ ਤੇ ਜ਼ਿੰਮੇਵਾਰ ਮੰਨੀਏ। ਸੋ ਇਹਦੇ ਵਿੱਚ ਇਹ ਸੀਗਾ ਕਿ ਕੌਮੀ ਜਾਂਚ ਏਜੰਸੀ ਹੈ ਜਿਹੜੀ NIA, ਉਸਨੇ ਕਿਹਾ ਸੀਗਾ ਕਿ ਕਿਉਂਕਿ ਦੇਖੋ ਨੌਲੱਖਾ ਜਿਹੜਾ 2018 ਚ ਗ੍ਰਿਫਤਾਰ ਕੀਤਾ ਗਿਆ। ਸੁਪਰੀਮ ਕੋਰਟ ਨੇ ਫਿਰ ਹੁਕਮ ਦਿੱਤਾ ਸੀਗਾ ਕਿ ਜੇਲ੍ਹ ਦੀ ਥਾਂ ਨਵੰਬਰ 22 ਤੋਂ ਬਈ ਆਪਦੇ ਘਰ ਹੀ ਨਜ਼ਰਬੰਦ ਆ ਇਹ। ਤੇ ਇਹਨਾਂ ਨੇ ਜ਼ਮਾਨਤ ਸਟੇ ਕਰਨ ਵਾਸਤੇ ਕਿਹਾ ਸੀਗਾ ਕਿ 6 ਹਫ਼ਤਿਆਂ ਲਈ ਜ਼ਮਾਨਤ ਸਟੇ ਕਰ ਦਿੱਤੀ ਜਾਵੇ, ਪਰ ਹਾਈ ਕੋਰਟ ਨੇ 3 ਹਫ਼ਤਿਆਂ ਲਈ ਹੀ ਸਟੇ ਦਿੱਤਾ। ਤੇ ਹਾਈ ਕੋਰਟ ਨੇ ਜਿਹੜਾ ਆਪਣੇ ਫੈਸਲੇ ਦੇ ਵਿੱਚ ਪ੍ਰਤੀਕਰਮ ਦਰਜ ਕਰਵਾਇਆ ਉਹ ਕਾਫੀ ਦਿਲਚਸਪ ਹੋ ਜਾਂਦਾ। ਉਹ ਕਹਿੰਦੇ ਕਿ ਜੋ NIA ਨੇ ਨਵਲੱਖਾ ਖਿਲਾਫ ਸਬੂਤ ਪੇਸ਼ ਕੀਤੇ ਹਨ ਉਹ ਕਿਸੇ ਦਹਿਸ਼ਤਗਰਦੀ ਤੇ ਕਾਰੇ ਲਈ ਵਾਜਬ ਆਧਾਰ ਨਹੀਂ ਬਣਦੇ। ਮੁੱਢਲੀ ਡਿੱਠੇ ਇਹੀ ਲੱਗਦਾ ਹੈ ਕਿ ਨੌਲੱਖਾ ਕੋਈ ਅਪਰਾਧ ਕਰਨ ਦੀ ਇੱਛਾ ਰੱਖਦੇ ਸਨ। ਇਸ ਤੋਂ ਵੱਧ ਕੁਛ ਨਹੀਂ, ਇੱਕ ਇੱਛਾ ਹੈ। ਕਹਿੰਦੇ ਕਿ ਇੱਛਾ ਦਹਿਸ਼ਤਗਰਦੀ ਦਾ ਕਾਰਾ ਕਰਨ ਲਈ ਤਿਆਰੀ ਕਰਨ ਜਾਂ ਕੋਸ਼ਿਸ਼ ਕਰਨ ਤੱਕ ਨਹੀਂ ਗਈ। ਜਿੱਥੋਂ ਤੱਕ ਨੌਲੱਖਾ ਤੋਂ ਦਸਤਾਵੇਜ਼ ਬਰਾਮਦ ਕਰਨ ਦੀ ਗੱਲ ਹੈ ਉਹਨਾਂ ਵਿੱਚ ਉਸਦਾ ਨਾਂ ਨਹੀਂ ਹੈ, ਇਸ ਕਰਕੇ ਇਹ ਦਮਦਾਰ ਨਹੀਂ। ਦਸਤਾਵੇਜ਼ ਸਹਿ ਮੁਲਜ਼ਮ ਤੋਂ ਮਿਲੇ ਹਨ ਤੇ ਇਹਨਾਂ 'ਚ ਸੁਣੀਆਂ ਸੁਣਾਈਆਂ ਗੱਲਾਂ ਹਨ। ਕੌਮੀ ਜਾਂਚ ਏਜੰਸੀ ਇਹਨਾਂ ਦਸਤਾਵੇਜ਼ਾਂ ਤੇ ਗੱਲਾਂ ਬਾਤਾਂ ਨਾਲ ਨੌਲੱਖਾ ਦੀ ਦਹਿਸ਼ਤਗਰਦੀ ਜਥੇਬੰਦੀ ਨਾਲ ਕਰੀਬੀ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ ਸਹਿ ਮੁਲਜ਼ਮ ਵਰਨੋਮ ਗੋਨਜ਼ਾਲਵਜ਼ ਨੂੰ ਜ਼ਮਾਨਤ ਦਿੰਦਿਆਂ ਸੁਪਰੀਮ ਕੋਰਟ ਵੱਲੋਂ ਦਿੱਤੀ ਇਸ ਰੂਲਿੰਗ ਦਾ ਹਵਾਲਾ ਵੀ ਦਿੱਤਾ।
ਕਿ ਕਿਸੇ ਕੋਲੋਂ ਸਿਰਫ ਸਾਹਿਤ, ਇਹ ਨੋਟ ਕਰਨ ਵਾਲੀ ਗੱਲ ਹੈ, ਜੀ ਜੀ, ਕਿਸੇ ਕੋਲੋਂ ਸਿਰਫ ਸਾਹਿਤ, ਭਾਵੇਂ ਉਸ ਵਿਚਲਾ ਤੱਤ ਹਿੰਸਾ ਨੂੰ ਉਕਸਾਉਣ ਵਾਲਾ ਹੀ ਕਿਉਂ ਨਾ ਹੋਵੇ, ਮਿਲਣਾ ਹੀ ਦਹਿਸ਼ਤਗਰਦੀ ਵਿਰੁੱਧ ਕਾਨੂੰਨ UAPA ਤਹਿਤ ਅਪਰਾਧ ਨਹੀਂ ਬਣ ਜਾਂਦਾ। ਇਹ ਨੋਟ ਕਰ ਲਿਓ ਗੱਲ, ਕਿ ਕਿਸੇ ਕੋਲੋਂ ਕੋਈ ਇਸ ਤਰ੍ਹਾਂ ਦਾ ਸਾਹਿਤ ਜਿਹੜਾ ਕਿ ਹਿੰਸਾਤਮਕ ਕੋਈ ਕੰਟੈਂਟ ਵੀ ਰੱਖਦਾ ਹੋਵੇ, ਤਾਂ ਉਹਦੇ ਵਿੱਚ ਇਹ ਨਹੀਂ ਹੈ ਕਿ UAPA ਲਾ ਦਿਓਗੇ ਤੁਸੀਂ, ਤਾਂ ਇਹ ਆਪਣੇ ਆਪ ਦੇ ਵਿੱਚ ਟਿੱਪਣੀਆਂ ਅਹਿਮ ਹੋ ਜਾਂਦੀਆਂ ਨੇ। ਸੋ ਗੱਲ ਇਹ ਆ ਕਿ ਜਿਸ ਤਰ੍ਹਾਂ ਜੋੜਿਆ ਗਿਆ ਸੀਗਾ, ਫਿਰ ਹੈ ਤਾਂ ਮਾਮਲਾ ਆਪਾਂ ਨੂੰ ਪਤਾ ਸੀਗਾ ਕਿ ਦਲਿਤਾਂ ਦੇ ਇੱਕ ਸਵੈਮਾਨ ਦਾ ਸੀਗਾ, ਜੋੜਿਆ ਗਿਆ, ਦੂਸਰੇ ਪਾਸੇ ਲੜਾਈ ਹੋਈ, ਝਗੜਾ ਹੋਇਆ, ਚਲੋ ਉਸ ਤੋਂ ਬਾਅਦ ਫਿਰ ਜੋੜ ਦਿੱਤਾ ਗਿਆ ਜੀ ਕਿ ਇਹ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ, ਮਾਓਵਾਦੀਆਂ ਨਾਲ ਇਹਨਾਂ ਦੇ ਸੰਬੰਧ ਸੀ, ਵਗੈਰਾ ਵਗੈਰਾ ਵਗੈਰਾ। ਪਰ ਕਹਾਣੀਆਂ ਦੇ ਵਿੱਚ ਆਪਾਂ ਅੱਗੇ ਵੀ ਕੀਤੀ ਆ ਪ੍ਰਵੀਨ ਜੀ ਇੱਕ ਸਟੋਰੀ, ਜਿਹਦੇ ਚ ਵਿਲਸਨ ਦੇ ਕੰਪਿਊਟਰ ਚ ਜਿਹੜੀਆਂ ਫਾਈਲਾਂ ਇੰਸਟਾਲ ਕੀਤੀਆਂ ਗਈਆਂ, ਉਹ ਵੀ ਤੇ ਇਸੇ ਚੱਕਰ ਦਾ ਹੀ ਹਿੱਸਾ ਹੈ ਨਾ। ਹਾਂਜੀ, ਰੋਨਾ ਵਿਲਸਨ ਦੇ ਕੰਪਿਊਟਰ ਵਾਲਾ ਮਾਮਲਾ। ਹਾਂ, ਰੋਨਾ ਵਿਲਸਨ ਵਾਲੇ ਤੇ, ਕਿਉਂਕਿ ਉਹਨਾਂ ਨੇ ਬਾਹਰੋਂ ਮੇਰੇ ਖਿਆਲ ਦੇ ਨਾਲ US ਦੀ ਆ ਉਹ ਬਹੁਤ ਤਗੜੀ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਕਰਵਾਈ ਸੀ। ਤਾਂ ਗੱਲ ਇਹ ਆ ਕਿ ਇਹ ਤੁਸੀਂ ਹੁਣ ਦੇਖ ਲਓ ਕਿ ਇਧਰੋਂ ਵੀ ਬੰਬੇ ਹਾਈ ਕੋਰਟ ਦੀ ਕਿੱਡੀ ਜ਼ਬਰਦਸਤ ਟਿੱਪਣੀ ਆ। ਸੋ ਕਾਫੀ ਕੁਛ ਆ ਜਿਹੜਾ ਸੋਚਣ ਵਾਸਤੇ ਮਜਬੂਰ ਕਰਦਾ ਹੈ ਕਿ ਚਾਹੇ ਇੱਥੇ ਲੈਫਟਿਸਟ ਹੋਵੇ, ਚਾਹੇ ਸੈਂਟਰਲਿਸਟ ਹੋਵੇ, ਚਾਹੇ ਲਿਬਰਲ ਹੋਵੇ, ਜਿਹੜਾ ਦਾੜ ਹੇਠ ਆਉਂਦਾ ਉਸਨੂੰ ਬਹੁਤ ਬੁਰੀ ਤਰ੍ਹਾਂ ਦਰੜ ਦਿੱਤਾ ਜਾਂਦਾ। ਜੀ ਜੀ, ਮਿੰਟੂ ਜੀ, ਆਪਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਜਦੋਂ ਆਪਾਂ ਕਈ ਮੰਚਾਂ ਲਈ ਕੰਮ ਕਰਦੇ ਸੀ, ਇਕੱਠੇ ਕੰਮ ਕਰਦੇ ਸੀ, ਤਾਂ ਉਦੋਂ ਇਹ ਮਾਮਲੇ ਬੜੇ ਉੱਠੇ ਸੀਗੇ। ਰੋਨਾ ਵਿਲਸਨ, ਐਲਗਾਰ ਪ੍ਰੀਸ਼ਦ ਦਾ ਮਾਮਲਾ, ਵਰਵਰਾ ਰਾਓ, ਇਹ ਸਾਰੇ ਮਤਲਬ ਆਪਾਂ ਇਹਨਾਂ ਸਾਰੇ ਪਾਤਰਾਂ ਦੇ ਉੱਤੇ ਗੱਲਬਾਤ ਕਰਦੇ ਰਹੇ ਉਹਨਾਂ ਸਮਿਆਂ ਦੇ। ਜੀ ਜੀ, ਉਦੋਂ ਕਿਉਂਕਿ ਸ਼ਤਾਬਦੀ ਕੋਈ ਮਨਾਈ ਜਾ ਰਹੀ ਸੀਗੀ ਨਾ, ਜਿਹੜੀ ਉਹ ਲੜਾਈ ਹੋਈ ਸੀ ਜਿਹਦੇ ਵਿੱਚ ਦਲਿਤਾਂ ਨੇ ਇੱਕ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ। ਹਾਂਜੀ ਹਾਂਜੀ ਹਾਂਜੀ, ਤਾਂ ਉਹ ਉਹਨਾਂ ਨੇ ਮਨਾਣੀ ਸੀਗੀ, ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਧਿਰ ਜਿਹੜੀ ਸੀਗੀ ਜਿਨ੍ਹਾਂ ਨੇ ਹਮੇਸ਼ਾ ਦਲਿਤਾਂ ਦਾ ਸ਼ੋਸ਼ਣ ਕੀਤਾ, ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਹੁਣ ਬਈ ਆਪਦਾ ਸਵੈਮਾਨ ਜਿਹੜਾ ਹੈ ਕਿਉਂ ਬੁਲੰਦ ਕਰ ਰਹੇ ਨੇ। ਕਹਾਣੀ ਤਾਂ ਇੱਥੋਂ ਵਿਗੜੀ ਆ। ਸੋ ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ ਕਿ ਉਸ ਵੇਲੇ ਇਹ ਖਬਰਾਂ ਜਿਹੜੀਆਂ ਸੀਗੀਆਂ ਬਹੁਤ ਜ਼ਿਆਦਾ ਹਾਈਲਾਈਟ ਸੀਗੀਆਂ, ਪਰ ਹੌਲੀ ਹੌਲੀ ਲੋਕ ਭੁੱਲ ਜਾਂਦੇ ਆ। ਮੀਡੀਆ 'ਚ ਵੀ ਇਹ ਗੱਲਾਂ ਘੱਟ ਆਉਂਦੀਆਂ ਕਿਉਂਕਿ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਇਹਨਾਂ ਖਬਰਾਂ ਨੂੰ ਪ੍ਰਸਾਰਿਤ ਹੀ ਨਹੀਂ ਕਰਦਾ। ਬਿਲਕੁਲ ਸਹੀ। ਉਹ ਸਿਰਫ ਦਹਿਸ਼ਤਗਰਦ ਦੱਸੇਗਾ, ਅੱਤਵਾਦੀ ਦੱਸੇਗਾ ਜਦੋਂ ਗ੍ਰਿਫਤਾਰੀਆਂ ਹੋਣਗੀਆਂ। ਉਸ ਤੋਂ ਬਾਅਦ ਜਿਹੜਾ ਹਸ਼ਰ ਉਹਨਾਂ ਕੇਸਾਂ ਦਾ ਹੁੰਦਾ ਉਹਦੇ ਬਾਰੇ ਕਦੇ ਵੀ ਉਹ ਬਿਆਨ ਹੀ ਨਹੀਂ ਕਰਦੇ। ਜੀ ਜੀ, ਤੇ ਮਿੰਟ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਬਜ਼ੁਰਗਾਂ ਦੀ। ਪੰਜਾਬ ਦੇ ਬਜ਼ੁਰਗ ਵੀ ਕਹਿੰਦੇ ਹੋਏ ਆ ਰਹੀ। ਦੇਖੋ, ਪੰਜਾਬ ਦੇ ਬਜ਼ੁਰਗਾਂ ਦੇ ਕੋਲ ਜ਼ਿਆਦਾਤਰ ਕੋਲ ਕਹਿ ਲਓ ਕਿ ਸੂਬੇ ਦੇ ਵਿੱਚ ਕਿ ਆਪਣਾ ਜਿਹੜਾ ਆਮਦਨ ਦਾ ਸਰੋਤ ਆ ਉਹ ਨਹੀਂ ਹੈ। ਤਾਂ ਇਹ ਹੁਣ ਤੁਸੀਂ ਦੇਖਿਆ ਹੋਣਾ ਬੀਤੇ ਦਿਨੀ ਜਿਹੜਾ ਸੰਸਦ ਦਾ ਸਰਦਰੁੱਤ ਸੈਸ਼ਨ ਤਾਂ ਕਾਹਦਾ ਸਸਪੈਂਸ਼ਨ ਰੁੱਤ ਬਣ ਗਈ, ਉਹ ਤਾਂ ਸਰਦਰੁੱਤ ਦੇ ਬਜਾਏ। ਖੈਰ ਦੇਖੋ, ਗੱਲ ਇਹ ਆ ਕਿ ਇਹਦੇ 'ਚ ਇੱਕ ਨਾ ਇਹਨਾਂ ਨੇ ਜਵਾਬ ਉੱਥੇ ਦਾਖਲ ਕੀਤਾ ਹੈ ਜਿਹਦੇ 'ਚ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ 28.1% ਬਜ਼ੁਰਗਾਂ ਦੇ ਕੋਲ ਆਮਦਨ ਦਾ ਕੋਈ ਸਰੋਤ ਨਹੀਂ ਹੈ, ਜਦੋਂ ਕਿ 5% ਬਜ਼ੁਰਗ ਗਰੀਬੀ ਰੇਖਾ ਤੋਂ ਥੱਲੇ ਜੀਵਨ ਨਿਰਵਾਹ ਕਰ ਰਹੇ ਹਨ। ਇਹ ਲੋਕ ਸਭਾ ਦੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਕੋਈ ਪੇਸ਼ ਕੀਤੀ ਗਈ ਸੀਗੀ ਰਿਪੋਰਟ, ਭਾਰਤੀ ਬੀਮਾ ਆਯੋਗ ਜਿਹੜਾ ਹੁੰਦਾ ਇਹਨਾਂ ਦਾ, ਤਾਂ ਉਹਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ। ਤੇ ਇਹ ਅੰਕੜੇ ਇਹਨਾਂ ਨੇ ਪੇਸ਼ ਕੀਤੇ ਕਿ ਪੰਜਾਬ ਦੇ ਵਿੱਚ ਜੀਵਨ ਬੀਮਾ ਕਵਰ ਜਿਹੜਾ ਉਹ 27,65,134 ਲੋਕਾਂ ਦੇ ਕੋਲ ਆ, ਤੇ ਇਹਦੇ ਵਿੱਚ ਜਿਹੜੇ ਬਜ਼ੁਰਗ ਆ ਉਹ ਸਿਰਫ 10,06,332 ਕਵਰ ਹੁੰਦੇ ਆ। ਠੀਕ ਹੈ, ਮਤਲਬ ਕਿ ਜੋ ਕੁੱਲ ਉੱਥੋਂ ਦੀ ਆਬਾਦੀ ਦਾ 3.85% ਬਣਦਾ ਹੈ। ਤੇ ਦੂਜੇ ਪਾਸੇ ਬਜ਼ੁਰਗਾਂ ਦੇ ਬੀਮਾ ਕਵਰ ਦੀ ਜੇ ਇਹ ਦਰ ਦੇਖੋਗੇ ਤਾਂ ਹਿਮਾਚਲ 'ਚ ਪੰਜਾਬ ਤੋਂ ਦੁੱਗਣੀ ਆ 7.11 ਤੇ ਹਰਿਆਣੇ 'ਚ 4.41 ਆ, ਚੰਡੀਗੜ੍ਹ 'ਚ ਇਹ 7.27 ਆ। ਸੋ ਇਸ ਤਰ੍ਹਾਂ ਬੀਮੇ ਦੇ ਆਧਾਰ ਤੇ ਦੱਸਿਆ ਗਿਆ ਕਿ ਇੱਕ ਤਾਂ ਬੀਮਾ ਕਵਰ ਜਿਹੜਾ ਹੈ ਬਹੁਤ ਥੋੜਾ। ਵੈਸੇ ਨਾ ਇਹ ਤੇ ਪ੍ਰਵੀਨ ਜੀ ਇੱਕ ਗੱਲ ਵੇਖਣ ਵਾਲੀ ਹੈ ਕਿ ਇੰਡੀਆ ਦੇ ਵਿੱਚ ਜਿਵੇਂ ਤੁਸੀਂ ਇੱਥੇ ਹੁਣ ਰਹਿੰਦੇ, ਤੁਹਾਨੂੰ ਪਤਾ ਨਾ ਕਿ ਇੰਸ਼ੋਰੈਂਸ ਕਿੰਨੀ ਲਾਜ਼ਮੀ ਹੈ, ਕਿ ਉਹ ਕਿੰਨਾ ਵੱਡਾ ਰੋਲ ਅਦਾ ਕਰਦੀ। ਇੱਥੇ ਆਪਣੇ ਪੰਜਾਬ 'ਚ ਬਹੁਤ ਘੱਟ ਇੰਸ਼ੋਰੈਂਸ ਲਈ ਜਾਂਦੀ ਹੈ। ਇੰਡੀਆ ਪੂਰੇ ਦੇ ਵਿੱਚ ਵੈਸੇ ਜੇ ਦੇਖੋਗੇ ਤਾਂ ਕੌਮੀ ਰੇਟ ਠੀਕ ਠਾਕ ਹੈ, ਹੁਣ ਅੱਗੇ ਜਾ ਰਹੀ ਆ, ਪਹਿਲਾਂ ਤੇ ਇੰਨੀ ਨਹੀਂ ਸੀਗੀ। ਪਰ ਜੇ ਹੁਣ ਆਪਾਂ ਦੇਖੀਏ ਤਾਂ ਵੈਸੇ ਕੇਰਲ ਨੂੰ ਜੇ ਦੇਖੀਏ ਤਾਂ ਉੱਥੇ
ਬਜ਼ੁਰਗਾਂ ਦੀ ਜੇ ਬੀਮਾ ਕਵਰ ਦੀ ਰੇਟ ਦੇਖੋਗੇ ਤਾਂ ਤਕਰੀਬਨ 9% ਹੋਏਗੀ। ਮਹਾਰਾਸ਼ਟਰ 'ਚ ਵੀ 8% ਆ, ਕਰਨਾਟਕ 'ਚ 7% ਆ। ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਡੇ ਵਾਸਤੇ ਸੋਚਣ ਵਿਚਾਰਨ ਦਾ ਵਿਸ਼ਾ ਹੈ। ਤੇ ਵੈਸੇ ਵੀ ਜੇ ਆਪਾਂ ਦੇਖੀਏ, ਪੰਜਾਬ ਉਹਨਾਂ ਰਾਜਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਬਜ਼ੁਰਗਾਂ ਦੀ ਆਬਾਦੀ ਕੌਮੀ ਔਸਤ ਤੋਂ ਜ਼ਿਆਦਾ ਹੈ। 10-1 ਜਿਹੜੀ ਹੈ ਨਾ, ਉਹ ਕੌਮੀ ਔਸਤ ਹੈ ਤੇ ਉਹਦੇ ਤੋਂ ਵੀ ਜ਼ਿਆਦਾ ਹੈ। ਤੇ ਇਹ ਆਪਣੇ ਆਪ ਦੇ ਵਿੱਚ ਸਾਨੂੰ ਸੋਚਣ ਵਿਚਾਰਨ ਲਈ ਮਜਬੂਰ ਕਰਦਾ ਕਿ ਗਾਂ ਬੱਚੇ ਸਿੰਗਲ ਚਾਈਲਡ ਹੈ ਆਪਣੇ ਇੱਧਰ ਜ਼ਿਆਦਾਤਰ, ਤੇ ਫਿਰ ਇਸ ਤੋਂ ਇਲਾਵਾ ਹੁਣ ਬਜ਼ੁਰਗੀ ਵਧਣੀ ਹੈ ਨਾ, ਇੰਡੀਆ ਵੀ ਬਜ਼ੁਰਗ ਹੋਏਗਾ ਹੁਣ, ਕਿਉਂਕਿ ਇੰਡੀਆ ਨੇ ਆਪਣਾ ਪੀਕ ਟਾਈਮ ਪਾ ਲਿਆ, ਕਹਿ ਲਓ ਕਿ ਪੂਰੇ ਚੋਟੀ ਤੇ। ਅੱਜ ਵੀ ਪੰਜਾਬ ਜੇ ਆਪਾਂ ਦੇਖੀਏ ਤਾਂ ਭਾਰਤ ਜਿਹੜਾ ਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ, ਪਰ ਉਹ ਇੱਕ ਦਿਨ ਫਿਰ ਬੁਢਾਪੇ ਵੱਲ ਵੀ ਵਧਣਾ ਹੁੰਦਾ ਕਿ ਬੁਢਾਪਾ ਥੋੜਾ ਜ਼ਿਆਦਾ ਵੱਧਦਾ ਜਾਂਦਾ। ਸੋ ਇੱਧਰ ਇਹਨਾਂ ਨੇ ਕਿਹਾ ਕਿ 2036 ਤੱਕ ਪੰਜਾਬ 'ਚ 18.3% ਬਜ਼ੁਰਗ ਲੋਕ ਹੋਣਗੇ। ਮੈਂ ਜਿਵੇਂ ਤੁਹਾਨੂੰ ਕਿਹਾ, ਇਸੇ ਰਿਪੋਰਟ 'ਚ ਅੱਗੇ ਜਾ ਕੇ ਦਰਜ ਆ ਕਿ ਇਹ ਵਸੋਂ ਜਿਹੜੀ ਆ 18.5% ਤੱਕ ਪਹੁੰਚ ਜਾਏਗੀ। ਪਰ ਗੱਲ ਇਹ ਆ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬੀਮਾ ਜਿਹੜਾ ਹੈ ਉਹ ਇੱਥੇ ਨਹੀਂ ਕਰਾਇਆ ਜਾਂਦਾ ਜ਼ਿਆਦਾਤਰ, ਤਾਂ ਪਿਛਲੀ ਉਮਰੇ ਜਾ ਕੇ ਫਿਰ ਥੋੜਾ ਔਖਾ ਹੋ ਜਾਂਦਾ ਹੈ। ਤੇ ਇੱਕ ਇਹਨਾਂ ਨੇ ਪਾਲਿਸੀ ਲਿਆਂਦੀ ਆ, ਆਉਣ ਵਾਲੇ ਦਿਨਾਂ 'ਚ ਲਾਂਚ ਹੋਏਗੀ। ਮੇਰੇ ਖਿਆਲ ਦੇ ਨਾਲ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ ਤੇ ਉਹਦੇ 'ਚ NRI ਦਾ ਵੀ ਬਹੁਤ ਵੱਡਾ ਇੱਕ ਰੋਲ ਹੁੰਦਾ ਹੈ। ਤਾਂ ਇੱਥੇ ਇਹ ਨਵੇਂ ਸਾਲ 'ਚ ਇੰਸ਼ੋਰੈਂਸ ਸੈਕਟਰ 'ਚ ਕੁਝ ਕਰਨ ਜਾ ਰਹੇ ਆ, ਕੋਈ ਤਬਦੀਲੀ ਲਿਆ ਰਿਹਾ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਹੈ ਜਿਹੜੀ IRDA, ਉਹਦੇ ਤਹਿਤ ਕੀ ਕਰਨ ਜਾ ਰਹੇ ਆ ਕਿ 2024 ਦੇ ਅੰਤ ਤੱਕ ਦੇਸ਼ ਦੀ ਹਰ ਗ੍ਰਾਮ ਪੰਚਾਇਤ 'ਚ ਬੀਮਾ ਵਾਹਕ ਨਿਯੁਕਤ ਕੀਤਾ ਜਾਏਗਾ। ਇੱਕ ਤਾਂ ਦੂਜਾ ਇਹ ਆ ਕਿ ਇਹ ਜਿਵੇਂ ਅੱਗੇ ਅਲੱਗ-ਅਲੱਗ ਹੁੰਦੀ ਹੈ ਨਾ, ਜਿਵੇਂ ਲਾਈਫ, ਹੈਲਥ, ਐਕਸੀਡੈਂਟ, ਪ੍ਰਾਪਰਟੀ ਇੰਸ਼ੋਰੈਂਸ ਵਗੈਰਾ ਵਗੈਰਾ, ਕਿ ਇਹਨਾਂ ਨੂੰ ਇੱਕੋ ਪ੍ਰੀਮੀਅਮ 'ਚ ਹੀ ਸ਼ਾਮਲ ਕਰ ਦਿੱਤਾ ਜਾਏਗਾ। ਚੋਣ ਜੀ, ਸਮਝ ਗਏ ਨਾ? ਜਿਵੇਂ ਅਲੱਗ-ਅਲੱਗ ਪਾਲਿਸੀ ਲੈਣੀ ਬਹੁਤ ਔਖੀ ਹੋ ਜਾਂਦੀ ਆ, ਤਾਂ ਇੱਕੋ ਪ੍ਰੀਮੀਅਮ 'ਚ ਇਹ ਚਾਰੇ ਹੀ ਕਵਰ ਹੋ ਜਾਣਗੇ। ਠੀਕ ਹੈ। ਸੋ ਇਹ ਬਹੁਤ ਇੱਕ ਇੰਟਰਸਟਿੰਗ ਖਬਰ ਹੈ। ਚਲੋ ਆਪਾਂ ਇਹ ਉਹਦੇ ਨਾਲ ਜੋੜੀ ਆ ਜਿਹੜੀ ਗੱਲ ਆਪਾਂ ਪੜ੍ਹ ਰਹੇ ਹਾਂ ਕਿ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਸ਼ਨ ਸੀ ਤੇ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਗਿਆ। ਤੇ ਸਾਡੇ ਵਾਸਤੇ ਚਿੰਤਾਜਨਕ ਗੱਲ ਆ ਕਿ ਬਜ਼ੁਰਗਾਂ ਲਈ ਇੱਕ ਤੇ ਸਾਡੇ ਕੋਲ ਇੱਥੇ ਕੋਈ ਵਿਸ਼ੇਸ਼ ਸਰੋਤ ਨਹੀਂ ਹੈਗਾ, ਬਸ ਸਿਰਫ ਉਹ ਪੈਨਸ਼ਨ ਵਗੈਰਾ ਹੀ ਆਉਂਦੀ ਹੈ 1500 ਰੁਪਇਆ ਸਰਕਾਰੀ ਤੌਰ ਤੇ, ਹੋਰ ਕੋਈ ਜ਼ਿਆਦਾ ਸਹੂਲਤ ਨਹੀਂ ਹੈਗੀ। ਫਿਰ ਦੂਸਰਾ ਕਿ ਬੀਮਾ ਕਵਰ ਹੈ ਨਹੀਂ। ਤਾਂ ਤੀਸਰਾ ਇਹ ਆ ਕਿ ਸਾਡੀ ਵਸੋਂ ਬਹੁਤ ਜ਼ਿਆਦਾ ਵੱਧ ਜਾਏਗੀ, ਮਤਲਬ ਕਿ ਆਲਮੋਸਟ ਅਸੀਂ 20 ਨੂੰ ਛੋ ਜਾਵਾਂਗੇ। ਸਾਡੀ ਜਿੰਨੀ ਵਸੋਂ ਆ 2036 ਤੱਕ ਅਸੀਂ ਉਹ ਲਗਭਗ 20% ਉਹਦੇ 'ਚ ਬਜ਼ੁਰਗੀ ਵਾਲੀ ਹੋਏਗੀ। ਉਹਦੇ 'ਚ ਮੈਂ ਵੀ ਇੱਕ ਸ਼ਾਮਲ ਹੋਵਾਂਗਾ, ਸ਼ਾਇਦ ਉਦੋਂ ਤੱਕ ਤੁਸੀਂ ਵੀ ਉਧਰ ਨੂੰ ਤੁਰ ਪਾਓਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਬਹੁਤ ਸੋਚਣ ਵਿਚਾਰਨ ਦਾ ਵਿਸ਼ਾ ਹੈ। ਕੋਈ ਵੈਸੇ ਫਾਲਤੂ ਜੀ ਗੱਲ ਲੱਗਦੀ ਆ, ਪਰ ਇਹ ਕਿਉਂਕਿ ਦੇਖੋ ਬਜ਼ੁਰਗ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ ਆਪਣਾ ਕੰਮ ਸੁਸਾਇਟੀ ਵਾਸਤੇ, ਪਰਿਵਾਰ ਵਾਸਤੇ, ਕੌਮ ਵਾਸਤੇ ਕਰ ਦਿੱਤਾ ਹੁੰਦਾ। ਉਸ ਤੋਂ ਬਾਅਦ 'ਚ ਸੰਭਾਲਣਾ ਜਾਂ ਉਹਨਾਂ ਦੀ ਮਤਲਬ ਕਿ ਜਿਹੜੀ ਬਚੀ ਜ਼ਿੰਦਗੀ ਹੈ ਉਹਦੀ ਖੁਸ਼ਹਾਲੀ ਵਾਸਤੇ ਵੀ ਕੁਝ ਫਰਜ਼ ਬਣਦੇ। ਤਾਂ ਇਹ ਇੱਕ ਨਵਾਂ ਐਕਸਪੈਰੀਮੈਂਟ ਕਰਨ ਜਾ ਰਹੇ ਆ ਕਿ ਇੱਕ ਪ੍ਰੀਮੀਅਮ ਦੇ ਵਿੱਚ ਚਾਰੋਂ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਆ ਜਾਣ। ਜੀ ਵੈਸੇ ਤਾਂ ਮਿੰਟੂ ਜੀ ਸਿਆਣੇ ਬੰਦੇ ਕਹਿੰਦੇ ਕਿ ਮਾਣ ਨਹੀਂ ਕਰੀਦਾ, ਗੁੱਡੀ ਅੰਬਰਾਂ ਤੇ ਚੜੀਦਾ, ਉਮਰਾਂ ਦੇ ਦਾਅਵੇ ਕੀ ਭਰੋਸਾ ਨਹੀਂ ਘੜੀ ਦਾ, ਹਨਾ। ਪਰ ਜੇ 36 ਵਾਲੀ ਗੱਲ ਕਰਦੇ ਹੋ ਤਾਂ ਮੈਂ ਤਾਂ ਉਦੋਂ ਇਸ ਅਵਸਥਾ 'ਚ ਨਹੀਂ ਹੋਣਾ। ਮੈਂ ਤਾਂ ਫਿਰ 2023 ਦੇ ਵਿੱਚ 12-13 ਸਾਲਾਂ ਨੂੰ ਹਜੇ ਥੋੜ੍ਹਾ ਉਸ ਅਵਸਥਾ ਦੇ ਵਿੱਚ ਆਪਾਂ ਪਹੁੰਚ ਜਾਣਾ। ਨਹੀਂ, ਗੱਲ ਬਜ਼ੁਰਗੀ ਇਹ ਹੁੰਦੀ ਹੈ ਕਿ ਤੁਸੀਂ ਉਸ ਦਿਸ਼ਾ ਵੱਲ ਤੁਰੋਗੇ। ਮੈਂ ਉਸ ਦਿਸ਼ਾ ਵੱਲ ਪਹੁੰਚ ਚੁੱਕਾ ਹਾਂ। ਜੀ। ਤਾਂ ਇਹ ਸਾਰਿਆਂ ਨੇ ਮਤਲਬ ਕਿ ਉਧਰ ਨੂੰ ਜਾਣਾ ਹੁੰਦਾ ਹੈ। ਹਾਂ, ਪਰ ਇਹਨਾਂ ਤੁਸੀਂ ਗਿਣਿਆ ਜਾਂਦਾ ਇੱਕ ਗੱਲ ਦੇ ਨਾਲ ਆਪਾਂ ਸਹਿਮਤ ਹਾਂ ਵੀ ਬਜ਼ੁਰਗ ਉਹ ਆ ਜਿਹੜਾ ਸਮਾਜ ਨੂੰ ਸਭ ਕੁਝ ਦੇ ਚੁੱਕਿਆ, ਸਾਰਾ ਕੁਝ। ਇਹ ਹਕੀਕਤ ਹੈ ਕਿ ਇੱਕ ਟਾਈਮ 'ਚ ਆ ਕੇ ਤੁਹਾਡੀ ਬੋਡੀ ਜਿਹੜੀ ਹੈ ਉਹ ਐਨਰਜੈਟਿਕ ਨਹੀਂ ਰਹਿੰਦੀ, ਤੁਹਾਡੇ ਆਈਡੀਆਜ਼ ਜਿਹੜੇ ਫਰੈਸ਼ ਨਹੀਂ ਰਹਿੰਦੇ, ਤੁਸੀਂ ਕੰਮ ਕਰਨ ਦੀ ਸਮਰੱਥਾ ਗਵਾ ਲੈਂਦੇ। ਬਿਲਕੁਲ ਜੀ, ਮੇਰੇ ਕਹਿਣ ਦਾ ਮਤਲਬ ਕਿ ਮੈਂ ਇਹ ਸੱਚ ਹੈ, ਇਹਨੂੰ ਪ੍ਰਵਾਨ ਕਰਨਾ ਪੈਂਦਾ ਹੈ ਕਿ ਅਸੀਂ ਵੀ ਕਿਸੇ ਟਾਈਮ ਕਹਿੰਦੇ ਸੀ ਕਿ ਅਸੀਂ ਯਾਰ ਬੁੱਢੇ ਹੋ ਜਾਾਂਗੇ, ਹੋ ਹੀ ਨਹੀਂ ਸਕਦਾ, ਇੰਪੋਸੀਬਲ ਹੈ। ਅੱਜ ਜਦੋਂ ਸਵੇਰੇ ਉੱਠ ਕੇ ਰਾਤ ਤੱਕ ਕੰਮ ਕਰਨਾ ਪੈਂਦਾ ਤੇ ਹੁਣ ਜਦੋਂ ਥਕੇਵਾਂ ਹੁੰਦਾ ਨਾ, ਕਦੇ ਥਕੇਵੇਂ ਨਾਂ ਦਾ ਸ਼ਬਦ ਡਿਕਸ਼ਨਰੀ 'ਚ ਹੀ ਨਹੀਂ ਲੱਭਦਾ। ਤਾਂ ਅੱਜ ਜਦੋਂ ਹਾਵੀ ਹੁੰਦਾ ਤੇ ਫਿਰ ਪਤਾ ਲੱਗਦਾ ਕਿ ਯਾਰ ਹਾਂ, ਸਿਆਣੇ ਸਹੀ ਕਹਿੰਦੇ ਆ ਕਿ ਬਾਈ ਆਪਦਾ ਥੋੜਾ ਨਾ ਧਨ ਜਿਹੜਾ ਜੋੜ ਕੇ ਰੱਖੋ, ਸੇਵਿੰਗ ਜੋੜ ਕੇ ਰੱਖੋ, ਆਪਦਾ ਪਿਛਲੀ ਉਮਰ ਵਾਸਤੇ ਪ੍ਰਬੰਧ ਕਰਕੇ ਰੱਖੋ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਰਿਆਂ ਨੇ ਉਧਰ ਤੁਰਨਾ ਹੈ। ਅੱਜ ਮੇਰੀ ਤੇ ਕੱਲ ਨੂੰ ਤੇਰੀ ਵਾਰੀ ਹੈ। ਗੱਲ ਇਹ ਆ ਕਿ ਇਹ ਤੇ ਚਲੋ ਚਲੀ ਤਾਂ ਮਿਲ ਹੈ, ਤਾਂ ਇਹ ਜ਼ਰੂਰੀ ਕਰਨਾ ਚਾਹੀਦਾ। ਸੇਵਿੰਗ ਕਰੋ, ਇੰਸ਼ੋਰੈਂਸ ਵਗੈਰਾ ਕਰਵਾਓ।
ਜੀ ਜੀ, ਬਿਲਕੁਲ ਬਿਲਕੁਲ। ਨਾਲੇ ਇੱਧਰਲੇ ਮੁਲਕਾਂ 'ਚ ਤਾਂ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਮਿੰਟੂ ਜੀ ਦਿੱਤੀ ਜਾਂਦੀ ਹੈ, ਸਰਕਾਰਾਂ ਵੱਲੋਂ ਵੀ ਲੋਕਾਂ ਵੱਲੋਂ। ਜੀ ਜੀ ਬਿਲਕੁਲ। ਤੇ ਪੰਜਾਬ ਪੁਲਿਸ ਕਸੂਤੀ ਫਸ ਗਈ ਕਹਿੰਦੇ ਹਥਿਆਰਾਂ ਦੇ ਮਾਮਲੇ ਦੇ ਵਿੱਚ ਮਿੰਟੂ ਜੀ। ਦੇਖੋ ਗੱਲ ਇਹ ਹੈ ਕਿ ਕਸੂਤੀ ਪੁਲਿਸ ਇਸ ਕਰਕੇ ਫਸ ਗਈ ਹੈ, ਇੱਕ ਕਾਰਬਾਈਨ ਤੋਂ ਮਾਮਲਾ ਚੱਲਿਆ ਸੀ, ਇਹ ਕਿੱਸਾ ਕਾਰਬਾਈਨ ਦਾ। ਮੈਂ ਇਹਦੇ ਤੇ ਇੱਕ ਵੀਡੀਓ ਵੀ ਕੀਤੀ ਹੋਈ ਹੈ। ਤਾਂ ਇਹ ਇੱਕ ਕੋਈ ਸੂਬੇਦਾਰ ਸੀਗਾ, ਉਹਨੂੰ ਕਾਰਬਾਈਨ ਮਿਲੀ ਸੀਗੀ। ਸਾਡੇ ਪਿੰਡ ਵੀ ਇਨਫੈਕਟ ਇੱਕ ਸੂਬੇਦਾਰ ਨੂੰ ਕਾਰਬਾਈਨ ਮਿਲੀ ਸੀ, ਕਿ ਮੈਨੂੰ ਯਾਦ ਆ ਕਿ ਅਸੀਂ ਨਿੱਕੇ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਸਟੇਨ ਗਨ ਹੈ ਇਹਨਾਂ ਦੇ ਕੋਲ, ਤੇ ਸੂਬੇਦਾਰ ਸਾਹਿਬ ਤੇ ਚੱਲ ਵਸਿਆ ਹੁਣ। ਤੇ ਖੈਰ ਗੱਲ ਇਹ ਹੈ ਕਿ ਉਸ ਕਾਰਬਾਈਨ ਨੂੰ ਗਾਂ ਅਲਾਟ ਕਰ ਦਿੱਤਾ ਗਿਆ ਕਿਸੇ ਬਖਸ਼ੀਸ਼ ਸਿੰਘ ਨੂੰ, ਕਿਉਂਕਿ ਉਹਨਾਂ ਨੇ ਜਮ੍ਹਾਂ ਕਰਾ ਦਿੱਤੀ ਜਦੋਂ ਮਾਲਵਾ ਸਿੰਘ ਉਹਦਾ ਨਾਮ ਸੀਗਾ, ਉਹ ਚੱਲ ਵਸਿਆ ਤੇ ਪਰਿਵਾਰ ਨੇ ਉਹ ਜਮ੍ਹਾਂ ਕਰਵਾ ਦਿੱਤੀ। ਇਹਨਾਂ ਨੇ ਚੱਕ ਕੇ ਕਿਸੇ ਬਖਸ਼ੀਸ਼ ਸਿੰਘ ਨੂੰ ਫੜਾ ਦਿੱਤੀ, ਅੱਜ ਤੱਕ ਉਹ ਲੱਭਦਾ ਹੀ ਨਹੀਂ। ਤਰਨਤਾਰਨ ਪੁਲਿਸ ਨੇ ਕੀਤਾ, ਉਦੋਂ ਦੱਸਦੇ ਕਿ ਅਜੀਤ ਸੰਧੂ ਹੁੰਦਾ ਸੀਗਾ, ਸਾਰਾ ਕੀਤਾ ਕਰਾਇਆ ਉਹਦਾ ਸੀਗਾ। ਹੁਣ ਉਹ ਮਾਮਲਾ ਫਿਰ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਜਦ ਚੱਲ ਗਿਆ ਮਾਮਲਾ, ਤਾਂ ਹਾਈ ਕੋਰਟ ਨੇ ਇਹ ਗੱਲ ਕਹੀ ਆ, ਹੁਣ ਹਾਈ ਕੋਰਟ ਤਾਂ ਵੈਸੇ ਇਹਨਾਂ ਨੂੰ ਬਹੁਤ ਕਸੂਤਾ ਫਸਾ ਰਹੀ ਆ। ਤੁਸੀਂ ਕੱਲ ਹੀ ਵੇਖਿਆ ਹੋਣਾ, ਹਾਈ ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਥਿਤੀ ਬੇਕਾਬੂ ਆ ਪੰਜਾਬ ਦੀ, ਜੀ ਤੁਸੀਂ ਸਮਰੱਥ ਹੀ ਹੈ ਨਹੀਂਗੇ, ਤੁਸੀਂ ਆਪਣੀਆਂ ਜੇਲ੍ਹਾਂ ਸੰਭਾਲਣ ਦੇ ਵੀ ਸਮਰੱਥ ਨਹੀਂ ਹੈਗੇ, ਤੇ ਬਈ ਤੁਹਾਡੇ ਤੋਂ ਕੱਖ ਨਹੀਂ ਹੋ ਰਿਹਾ, ਤੁਸੀਂ ਮੀਟਿੰਗਾਂ ਦੇ ਨਾਂ ਤੇ ਚਾਹ ਸਮੋਸੇ ਉੱਥੇ ਡਕਾਰ ਕੇ ਤੇ ਚਲੇ ਜਾਂਦੇ। ਇਹ ਬਹੁਤ ਵੱਡੀ ਟਿੱਪਣੀ। ਤਾਂ ਇਹ ਮਾਮਲਾ ਵੀ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਬਹੁਤ ਮਾਮਲੇ ਆ ਪੰਜਾਬ ਦੇ ਇਸ ਵੇਲੇ। ਤਾਂ ਇਹਦੇ 'ਚ ਇਹਨਾਂ ਨੇ ਹੁਣ ਇੱਕ ਸਖਤ ਰੁਖ ਅਖਤਿਆਰ ਕੀਤਾ ਹੈ। ਜੋ ਪਟੀਸ਼ਨ ਨੂੰ ਸੁਣ ਰਹੀ ਹੈ ਬੈਂਚ, ਇਹਦੇ ਵਿੱਚ ਜਸਟਿਸ ਵਿਨੋਦ ਐਸ ਭਾਰਦਵਾਜ ਹੈ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਈ ਤੁਸੀਂ ਜਿਹੜੇ ਆ ਜਿੰਨੇ ਵੀ ਹਥਿਆਰ ਆ ਉਹਦੀ ਸਾਰੀ ਡਿਟੇਲ ਲੈ ਕੇ ਜੀ ਜੀ, ਜਿਹੜੀ ਤੁਸੀਂ ਮਤਲਬ ਕਿ ਸਰਕਾਰੀ ਵਕੀਲ ਨੇ ਬੈਂਚ ਨੂੰ ਦੱਸਿਆ ਕਿ SIT ਜੀ ਗਾਇਬ ਹੋਏ ਹਥਿਆਰਾਂ ਦੇ ਸੰਬੰਧ ਦੇ ਵਿੱਚ ਜਿਹੜਾ ਬਿਊਰਾ ਹੈ, ਤਫਸੀਲ ਆ, ਉਹਨੂੰ ਪੇਸ਼ ਕਰਨ ਲਈ ਸੰਬੰਧਿਤ ਜ਼ਿਲ੍ਹੇ ਦੇ ਸੰਬੰਧਿਤ SSP ਜਾਂ ਜਿਹੜੇ ਹੋਰ ਅਫਸਰ ਹੈ ਕਿ ਉਹਨਾਂ ਤੋਂ ਜਾਣਕਾਰੀ ਮੰਗ ਰਹੀ ਹੈ। ਹਾਈ ਕੋਰਟ ਨੇ ਕਿਹਾ ਕਿ ਅਸੀਂ ਸਾਰੇ SSP ਬੁਲਾ ਲਾਂਗੇ, ਫਿਰ ਹੋਰ ਕੀ ਹੈ। ਠੀਕ ਹੈ, ਅੱਛਾ। ਮਤਲਬ ਕਿ ਗੱਲ ਇਹ ਆ ਕਿ ਹਾਈ ਕੋਰਟ ਹੁਣ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸੁਣਵਾਈ ਪੈਂਡਿੰਗ ਆ। ਖਬਰ ਆਈ ਸਾਹਮਣੇ ਕਈ ਸਮਾਂ ਪਹਿਲਾਂ, ਮੈਂ ਉਹ ਵੀਡੀਓ ਬਣਾਇਆ ਸੀਗਾ ਤੇ ਮੈਨੂੰ ਯਾਦ ਆ ਗਿਆ ਇਹ ਮਾਮਲਾ ਤੇ ਉਹੀ ਆ। ਤਾਂ ਕਹਿਣ ਦਾ ਮਤਲਬ ਇਹ ਕਿ ਬਹੁਤ ਲੰਬੇ ਸਮੇਂ ਤੋਂ ਇਹ ਸਾਰਾ ਕੁਝ ਜਿਹੜਾ ਆ ਇਹ ਚੱਲਦਾ ਪਿਆ, ਤਾਂ ਹਾਲੇ ਕਹਿੰਦੇ ਕਿ ਜੀ ਅਸੀਂ ਉਹਦੀ ਡਿਟੇਲ ਬਣਵਾ ਰਹੇ ਹਾਂ। ਤਾਂ ਇਹਦਾ ਮਤਲਬ ਇਹ ਆ ਕਿ ਇਹਦੇ ਵਿੱਚ ਕਾਫੀ ਕੁਝ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਰੌਲਾ ਪੈ ਗਿਆ, ਬਠਿੰਡੇ ਜ਼ਿਲ੍ਹੇ ਦਾ ਇੱਕ ਥਾਣਾ ਸੀ ਜਿਹਦੇ ਚੋਂ ਅਸਲਾ ਗਾਇਬ ਹੋ ਗਿਆ, ਤਕਰੀਬਨ ਦਰਜਨ ਭਰ ਵੈਪਨ ਜਿਹੜੇ ਸੀਗੇ ਉਹ ਚੱਕ ਕੇ ਗਾਂ ਵੇਚ ਦਿੱਤੇ ਗਏ। ਬਾਅਦ ਚ ਇਹਨਾਂ ਦਾ ਹੀ ਮੁਨਸ਼ੀ ਨਿਕਲਿਆ ਜਿਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ, ਸੰਦੀਪ, ਕਿ ਉਹ ਛੋਟਾ ਪੀਂਦਾ ਸੀਗਾ, ਪਤਾ ਨਹੀਂ ਉਹਨੇ ਚੱਕ ਕੇ ਕਿਸੇ ਇੱਕ ਗੈਂਗਸਟਰ ਕੋਲ ਵੈਪਨ ਮਿਲਿਆ ਜਿਹੜਾ ਥਾਣੇ ਚੋਂ ਗਾਇਬ ਹੋਇਆ। ਮਤਲਬ ਕਿ ਹੁਣ ਤੁਸੀਂ ਦੇਖੋ ਕਿ 90 ਤੋਂ ਲੈ ਕੇ ਜਾਂ 85 ਤੋਂ ਲੈ ਕੇ ਇਹ ਕਹਾਣੀ ਜੇ ਤੁਰਦੀ ਆ, ਅਜੇ ਤੱਕ ਵੀ ਇਹ ਗਾਇਬ ਹੋਈ ਜਾਂਦੇ ਆ। ਤਾਂ ਸੋਚ ਕੇ ਵੇਖੋ ਕਿੰਨੇ ਵੈਪਨ ਹੋਣਗੇ ਜਿਹੜੇ ਗਾਂ ਇਹਨਾਂ ਨੇ ਜਾਂ ਤਾਂ ਲੀਡਰਾਂ ਨੂੰ ਦੇ ਦਿੱਤੇ ਜਾਂ ਆਪ ਰੱਖ ਲਏ ਜਾਂ ਬਾਜ਼ਾਰ 'ਚ ਵੇਚ ਦਿੱਤੇ। ਇਹ ਬਹੁਤ ਵੱਡੀ ਕਹਾਣੀ। ਅਕਾਲੀਆਂ ਦੇ ਰਾਜ ਵੇਲੇ ਤਾਂ ਇੱਕ ਵਾਰੀ ਇਹ ਰੌਲਾ ਪੈ ਗਿਆ ਕਿ ਬੜੇ ਜਿਹੜੇ ਤਗੜੇ ਵੈਪਨ ਸੀਗੇ ਉਹ ਇਹਨਾਂ ਦੇ ਨੇਤਾਵਾਂ ਨੂੰ ਲੋਟ ਕੀਤੇ ਕਰਤੇ ਸੀ। ਬਹੁਤ ਸਸਤੇ ਰੇਟਾਂ ਤੇ। ਉਦੋਂ ਵੀ ਇੱਕ ਬਹੁਤ ਵੱਡਾ ਰੌਲਾ ਪੈ ਗਿਆ ਸੀ, ਉਹਦੇ ਵਿੱਚ ਬੜੇ ਵੱਡੇ ਲੀਡਰ ਸੀ ਇਹਨਾਂ ਦੇ, ਜਿਨ੍ਹਾਂ ਨੇ ਉਥੋਂ ਮਤਲਬ ਕਿ ਐਵੇਂ ਬਸ ਇੱਕ ਫਾਰਮੈਲਿਟੀ ਕਰਵਾ ਕੇ ਤੇ ਬਹੁਤ ਜਿਹੜੇ ਕਹਿ ਲਓ ਕਿ ਵਿਦੇਸ਼ੀ ਅਸਲੇ ਵਾਲੇ ਵੈਪਨ ਜਿਹੜੇ ਸੀਗੇ ਉਹ ਆਪਦੇ ਕੋਲ ਲੈ ਲਏ। ਇਹ ਕਹਾਣੀ ਆ। ਹੁਣ ਇਸ ਕਹਾਣੀ 'ਚ ਪੁਲਿਸ ਕਸੂਤੀ ਇਸ ਕਰਕੇ ਫਸੀ ਆ ਕਿ ਪਹਿਲੀ ਗੱਲ ਤੇ ਡਿਟੇਲ ਬਣਾਉਣੀ ਬਹੁਤ ਔਖੀ ਆ, ਤੇ ਜੇ ਉਹ ਡਿਟੇਲ ਬਣਾਉਂਦੇ ਆ, ਕਿਉਂਕਿ ਗੱਲ ਇੱਕ ਕਾਰਵਾਈ ਤੋਂ ਚੱਲੀ ਸੀਗੀ, ਉਹਨਾਂ ਨੇ ਆਖਿਆ ਕਿ ਨਹੀਂ ਤੁਸੀਂ ਸਾਰੇ ਪੰਜਾਬ ਦਾ ਆਲ ਓਵਰ ਦਿਓ ਸਾਨੂੰ ਕਿ ਕਿੰਨੇ ਕੁ ਜਿਹੜੇ ਵੈਪਨ ਆ ਉਹ ਮਿਸਿੰਗ ਨੇ ਇਸ ਟਾਈਮ। ਤਾਂ ਇਹਨਾਂ ਨੂੰ ਹੁਣ ਗੱਲ ਨਹੀਂ ਆਉੜ ਰਹੀ, ਤਾਂ ਹੀ ਬਹੁਤ ਲੰਬੇ ਸਮੇਂ ਤੋਂ ਸਮਾਂ ਹੀ ਲੈ ਰਹੇ ਆ, ਬਸ ਤਰੀਕ ਪੇ ਤਰੀਕ। ਸੰਨੀ ਦਿਓਲ ਵਾਲਾ ਕੰਮ ਹੈ ਨਾ। ਵੈਸੇ ਅਮਿਤ ਸ਼ਾਹ ਕਹਿੰਦਾ ਆਪਾਂ ਨਿਬੇੜ ਦਿਆਂਗੇ ਤਰੀਕ ਪੇ ਤਰੀਕ ਵਾਲਾ ਕੰਮ। ਤੇ ਸਰਕਾਰ ਹੁਣ ਰਾਹ ਲੱਭ ਰਹੀ ਹੈ ਜੀ ਚੇਅਰਮੈਨ ਲਾਉਣ ਦੇ। ਇਹ ਚੇਅਰਮੈਨ ਅੱਗੇ ਇਹਨਾਂ ਨੇ ਵੱਖ-ਵੱਖ ਥਾਵਾਂ ਤੇ ਲਾਏ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਥੋੜਾ ਜਿਹਾ ਕੀਤਾ। ਇਹਨਾਂ ਨੇ ਤਾਂ ਉਹ ਪਤਾ ਨਹੀਂ ਕਿਹੜੇ ਆਹ ਸੀਗੇ ਬਲਾਕ ਇੰਚਾਰਜ ਕਿਹੜੇ ਲਾਉਣੇ ਸੀ, ਉਹ ਇੱਕ ਬਲਾਕ ਦੇ ਵਿੱਚ ਕਈ ਲਾ ਦਿੱਤੇ ਸੀਗੇ ਤੇ ਲੋਕ ਸਗੋਂ ਮਜ਼ਾਕ ਕਰਦੇ ਸਨ।
ਹੁਣ ਇਹਨਾਂ ਨੇ ਲਾਉਣਾ PPSC ਚੇਅਰਮੈਨ। PPSC ਦਾ ਤੁਹਾਨੂੰ ਪਤਾ ਹੀ ਅੱਗੇ ਬੜਾ ਰੌਲਾ ਪਿਆ ਹੋਇਆ। ਪਿਛਲੇ ਦਿਨੀ ਆਪਾਂ ਦੇਖਿਆ ਨਾ, ਲਾਲ ਸਿੰਘ ਦੀ ਨੂੰਹ, ਇੱਕ ਸਾਬਕਾ MLA ਮੋਹੀ ਤੇ ਅਰੈਸਟ ਹੋ ਗਿਆ। ਤਾਂ PPSC ਹਮੇਸ਼ਾ ਇੱਥੇ ਬਹੁਤ ਚਰਚਿਤ ਰਹਿੰਦੀ ਹੈ। ਇਹਨਾਂ ਨੇ ਇੱਕ ਚੇਅਰਮੈਨ ਲਾਉਣਾ ਹੈ। ਇਹ ਕਿਤੇ ਨਾ ਕਿਤੇ ਥੋੜਾ ਡਰ ਰਹੇ ਆ ਕਿ ਰਾਜਪਾਲ ਤੋਂ ਫਾਈਲ ਵਾਪਸ ਨਾ ਆ ਜਾਵੇ। ਠੀਕ ਹੈ ਜੀ। ਇਸ ਗੱਲ ਦਾ ਇਹਨਾਂ ਨੂੰ ਡਰ ਸਤਾ ਰਿਹਾ ਹੈ। ਤਾਂ ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਿਹੜੇ ਹੈ, ਉਹਨਾਂ ਦੇ ਆਦੇਸ਼ ਹੋ ਚੁੱਕੇ ਆ ਕਿ ਕੈਬਨਿਟ ਤੋਂ ਬਿਨਾਂ ਮਨਜ਼ੂਰੀ ਨਹੀਂ ਮਿਲੇਗੀ ਇਹੋ ਜਿਹੀਆਂ ਨਿਯੁਕਤੀਆਂ ਨੂੰ। ਤਾਂ ਸਾਫ਼ ਹੈ ਕਿ ਕਿਤੇ ਨਾ ਕਿਤੇ ਇਹ ਜਿਵੇਂ ਗਾਣਾ ਸੀ ਨਾ, ਵੇ ਮੈਂ ਰਿਸਕ ਲੈਣ ਤੋਂ ਡਰਦੀ ਆ ਸੱਜਣਾ। ਗੱਲ ਇਹ ਆ ਕਿ ਇਹ ਹੁਣ ਰਿਸਕ ਲੈਣ ਤੋਂ ਡਰਦੇ ਆ ਕਿ ਭਾਈ ਜੇ ਆਪਾਂ ਸਿੱਧੀ ਫਾਈਲ ਘਲਾ ਦਿੰਨੇ ਆ ਮਨਜ਼ੂਰੀ ਵਾਸਤੇ, ਉਹ ਪ੍ਰਵਾਨਗੀ ਪਤਾ ਨਹੀਂ ਮਿਲੇਗੀ ਕਿ ਨਹੀਂ। ਸੋ ਇਸ ਕਰਕੇ ਜਿਹੜਾ PPSC ਦਾ ਚੇਅਰਮੈਨ ਲਾਉਣਾ ਬਹੁਤ ਮਹੱਤਵਪੂਰਨ ਨਿਯੁਕਤੀ ਹੁੰਦੀ ਹੈ ਪ੍ਰਵੀਨ ਜੀ। ਤਾਂ ਉਹਦੇ ਵਿੱਚ ਇਹ ਕੀ ਕਰਨਗੇ ਕਿ ਹੁਣ ਕੈਬਨਿਟ ਦੇ ਥਰੂ ਹੀ ਫਾਈਲ ਭੇਜਣਗੇ। ਠੀਕ ਹੈ ਜੀ। ਜਿੰਨਾ ਕੁ ਲੋਕੀ ਪਤਾ ਲੱਗ ਰਿਹਾ ਹੈ, ਜਿੰਨੀ ਕੁ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਕਿਤੇ ਵੀ ਨਹੀਂ ਚਾਹੁੰਦੀ ਕਿ ਹੁਣ ਕਿਰਕਰੀ ਹੋਵੇ ਤੇ ਫਿਰ ਸਾਡਾ ਮਸਲਾ ਜਿਹੜਾ ਵਿਗੜੇ। ਸੋ ਗੱਲ ਇਹ ਆ ਕਿ ਐਡਵੋਕੇਟ ਜਨਰਲ ਦੇ ਮਾਮਲੇ 'ਚ ਆਪਾਂ ਦੇਖਿਆ ਨਾ ਕਿ ਫਾਈਲ ਵਾਪਸ ਭੇਜ ਦਿੱਤੀ ਸੀਗੀ। ਜੀ। ਉਹਨਾਂ ਨੇ ਇਹ ਕਹਿ ਕੇ ਫਾਈਲ ਜਿਹੜੀ ਸੀਗੀ ਉਹ ਸਰਕਾਰ ਨੂੰ ਵਾਪਸ ਘੱਲ ਦਿੱਤੀ ਸੀ ਕਿ ਬਈ ਤੁਸੀਂ ਕੈਬਨਿਟ ਦੀ ਮੀਟਿੰਗ ਸੱਦ ਕੇ ਉਹਦੇ ਵਿੱਚ ਫਾਈਲ ਨੂੰ ਪਾਸ ਕਰਕੇ ਫਿਰ ਮੇਰੇ ਕੋਲ ਘਲਾਓ। ਜੀ। ਤਾਂ ਹੁਣ ਉਹੀ ਚੀਜ਼ ਕਰਨ ਜਾ ਰਹੇ ਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਈ ਥੋੜਾ ਹੈਗਾ ਤੇ ਹੈ, ਦਬਕਾ ਜਿਹਾ ਤੇ ਹੈਗਾ ਇਹਨਾਂ ਦੇ ਕੋਲ ਕਿ ਹਾਂ ਭਾਈ ਜੇ ਅਸੀਂ ਏਦਾਂ ਕਰਾਂਗੇ ਤਾਂ ਹੋ ਸਕਦਾ ਕਿ ਨਿਯੁਕਤੀ ਸਾਡੀ ਜਿਹੜੀ ਉਹ ਪ੍ਰਵਾਨ ਨਾ ਹੋਵੇ। ਬਾਕੀ ਨਿਯੁਕਤੀਆਂ ਦੇ ਮਾਮਲੇ 'ਚ ਤੁਹਾਨੂੰ ਮੈਂ ਕੀ ਦੱਸਾਂ, ਆਪਦੇ ਬਲਾਕ ਪ੍ਰਧਾਨ ਲਾਤੇ, ਆ ਫਲਾਣਾ ਲਾਤਾ, ਧਮਕਾਣਾ ਲਾਤਾ, ਇੱਧਰ ਲਾਤਾ, ਉੱਧਰ ਲਾਤਾ। ਇੱਥੇ RTI ਆ, ਸੂਚਨਾ ਕਮਿਸ਼ਨ ਦੇ ਵਿੱਚ ਬੁਰਾ ਹਾਲ ਆ। ਸੂਚਨਾ ਕਮਿਸ਼ਨਰ 10 ਤੋਂ 6 ਕੀਤੇ ਸਨ, 6 ਦੇ ਵਿੱਚੋਂ ਵੀ 2-3 ਰਿਟਾਇਰ ਹੋ ਗਏ ਆ। ਹਿਸਾਬ ਲਾ ਲਓ ਸਾਰਾ ਸੂਚਨਾ ਕਮਿਸ਼ਨ 2-3 ਬੰਦੇ ਚਲਾ ਰਹੇ ਆ। ਤੇ ਜਿਹੜੀ RTI ਸੀ ਜੋ ਇਹਨਾਂ ਨੇ ਖੁਦ ਬਣਾਈ ਸੀਗੀ ਅਰਵਿੰਦ ਕੇਜਰੀਵਾਲ ਹੋਰਾਂ ਨੇ, ਉਹ ਖੂਹ ਖਾਤੇ ਪੈ ਗਈ ਪੰਜਾਬ 'ਚ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਲਾਲ ਬੱਤੀਆਂ ਦੇ ਮਾਮਲੇ ਦੀ। ਹਾਈ ਕੋਰਟ ਪਹੁੰਚ ਗਿਆ ਜੀ ਇਹ ਮਾਮਲਾ। ਮੈਨੂੰ ਲੱਗਦਾ ਆਪਾਂ ਵੀ ਹਾਈ ਕੋਰਟ ਚੋਂ ਨਹੀਂ ਨਿਕਲਾਂਗੇ ਅੱਜ, ਹਾਈ ਕੋਰਟ ਦੇ ਵਿੱਚ ਹੀ ਰਹਾਂਗੇ। ਪਹਿਲਾਂ ਬੰਬੇ ਹਾਈ ਕੋਰਟ ਸੀ। ਹਾਂਜੀ। ਬੰਬੇ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਹਾਂਜੀ। ਖੈਰ ਚਲੋ, ਵੈਸੇ ਇੱਥੋਂ ਹੀ ਪਤਾ ਲੱਗਦਾ ਕਿ ਸਰਕਾਰਾਂ ਕਿਸ ਤਰ੍ਹਾਂ ਚੱਲਦੀਆਂ, ਕਿਉਂਕਿ ਥੱਲੇ ਤੇ ਕੁਝ ਵੀ ਕਹੀ ਜਾਂਦੇ ਆ, ਜਦੋਂ ਉੱਥੇ ਹਲਫਨਾਮਾ ਦਿੰਦੇ ਆ ਨਾ ਉੱਥੇ ਥੋੜਾ ਸੱਚ ਝਲਕਦਾ ਹੈ ਕਿ ਹਾਂ ਯਾਰ ਵਾਕਿਆ। ਜਾਂ ਇਹ ਕਹਿ ਸਕਦੇ ਵੀ ਕੁਝ ਨਾ ਕੁਝ ਦੱਸਣਾ ਹੀ ਪੈਂਦਾ ਲੋਕਾਂ ਨੂੰ, ਤਾਂ ਫਿਰ ਥੋੜਾ ਜਿਹਾ ਗੋਲੀਆਂ ਦੇ ਕੇ ਵੀ ਸਾਰ ਲੈਂਦੇ ਆ। ਉੱਥੇ ਕੁਝ ਨਾ ਕੁਝ ਦੱਸਣਾ ਪੈਂਦਾ। ਉੱਥੇ ਕਹਿਣਾ ਪੈਂਦਾ ਵੀ ਸੱਤਿਆ ਵੀ ਜਿੰਦਾ ਹੈ, ਜਿਵੇਂ ਨਾ ਟਾਈਗਰ ਅਭੀ ਜਿੰਦਾ ਹੈ, ਤਾਂ ਉੱਥੇ ਸੱਤਿਆ ਵੀ ਜਿੰਦਾ ਹੈ। ਤਾਂ ਖੈਰ ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਕੇਂਦਰ ਨੇ 2017 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਲਾਲ ਬੱਤੀਆਂ ਲੂਲ ਬੱਤੀਆਂ ਜਿਹੜੀਆਂ ਨਾ ਖਤਮ ਕਰ ਦਿੱਤੀਆਂ ਸੀਗੀਆਂ। ਜੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਕੀਤਾ ਕਿ ਹੁਣ ਨੋਟੀਫਿਕੇਸ਼ਨ ਤਾਂ ਕੇਂਦਰ ਵੱਲੋਂ ਜਾਰੀ ਹੋਇਆ ਸੀ, ਉਹ ਅਸੀਂ ਲਾ ਦਿੱਤੀਆਂ ਜੀ, ਲਾ ਦਿੱਤੀਆਂ। ਤੇ ਉਹਦੇ ਵਿੱਚ ਵੀ ਕੀ ਸੀ, ਜਿਹੜਾ ਸੁਖਪਾਲ ਭੁੱਲਰ ਸੀ ਉਹ ਲਾ ਕੇ ਇੱਕ ਵਾਰੀ ਤਹਿਸੀਲ 'ਚ ਵੜਿਆ ਫਿਰੇ ਜੀ। ਅੱਛਾ। ਤੇ ਉਹਨੂੰ ਪੁੱਛਿਆ ਕਿਸੇ ਨੇ, ਉਹ MLA ਸੀਗਾ ਨਾ, ਤੇ ਕਿ ਇਹ ਕਾਤੋਂ ਤੁਸੀਂ ਨਹੀਂ ਲਾਈ ਵੀ ਲਾਲ ਬੱਤੀ? ਉਹ ਕਹਿੰਦਾ ਲੈ, ਜੇ ਲਾਲ ਬੱਤੀ ਲਾ ਦਈਏ ਅਸੀਂ ਤੇ ਅਸੀਂ ਤੇ ਲੋਕਾਂ 'ਚ ਹੀ ਰਲ ਜਾਾਂਗੇ। ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਕਿ MLA ਫਿਰਦਾ? ਤੇ ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਕਿ VIP ਕਲਚਰ ਜਿਹੜਾ ਉਹ ਲਾਲ ਬੱਤੀ 'ਚ ਨਹੀਂ, ਅਸਲ 'ਚ ਲਾਲ ਖੂਨ 'ਚ ਹੈ, ਲਾਲ ਬਲੱਡ 'ਚ ਹੈ। ਤਾਂ ਖੈਰ ਇਹ ਮਾਮਲਾ ਜਿਹੜਾ ਹੈ ਉਹ ਇਹੀ ਹੈ ਕਿ ਇੱਕ ਸਿਮਰਨਜੀਤ ਸਿੰਘ ਨਾਂ ਦੇ ਪਟੀਸ਼ਨ ਕਰਤਾ ਨੇ ਜਿਹੜੇ ਜਲੰਧਰ ਤੋਂ ਨੇ, ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਆ। ਇਹਦੇ ਵਿੱਚ ਇਹ ਕਹਿੰਦੇ ਆ ਕਿ ਲਾਲ ਬੱਤੀ ਹੋਵੇ ਚਾਹੇ ਨੀਲੀ ਬੱਤੀ ਹੋਵੇ, VIP ਕਲਚਰ ਦਾ ਹਿੱਸਾ ਮੰਨਦੇ ਆ। ਕੇਂਦਰ ਨੇ ਇਸ ਨੂੰ 2017 ਚ ਬੰਦ ਕਰ ਦਿੱਤਾ ਸੀਗਾ। ਇੱਥੋਂ ਤੱਕ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੇ ਜਿਹੜੇ ਵਹੀਕਲ ਆ ਉਹਨਾਂ ਤੇ ਵੀ ਇਹਦਾ ਹੁਣ ਪ੍ਰਯੋਗ ਕਹਿ ਲਓ ਕਿ ਵਰਤੋਂ ਜਿਹੜੀ ਹੈ ਨਹੀਂ ਕੀਤੀ ਜਾਂਦੀ। ਕੇਂਦਰ ਸਰਕਾਰ ਦੇ 2017 ਵਾਲੇ ਇਸ ਨੋਟੀਫਿਕੇਸ਼ਨ ਨੂੰ ਪੰਜਾਬ ਸਰਕਾਰ ਨੇ ਵੀ ਅਪਣਾਇਆ। ਵੇਲੋ ਪਟੀਸ਼ਨ ਦਾ ਗਰਾਊਂਡ ਵੀ ਉਹੀ ਆ ਗਿਆ ਨਾ ਜਿਹੜੀ ਆਪਾਂ ਗੱਲ ਕਰਦੇ ਸੀ, ਕਿ ਉਹ ਨੋਟੀਫਿਕੇਸ਼ਨ ਉਹੀ ਸੀ, ਲਾਗੂ ਕਰਨਾ ਸੀ। ਇਹਨਾਂ ਨੇ ਕਹਿ ਦਿੱਤਾ ਜੀ ਕੈਪਟਨ ਨੇ VIP ਕਲਚਰ ਖਤਮ ਕਰ ਦਿੱਤਾ। ਇਹ ਗੱਲ ਬਿਲਕੁਲ ਸਹੀ ਹੈ ਕਿ ਇੱਥੇ ਕੁਝ ਹੋਰ ਕਹਿੰਦੇ ਆ, ਉੱਤੇ ਫਿਰ ਕੋਰਟਾਂ 'ਚ ਜਾ ਕੇ ਕੁਝ ਹੋਰ ਕਹਿਣਾ ਪੈਂਦਾ। ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਦਾਅਵੇ ਦੇ ਰੂਪ ਦੇ ਵਿੱਚ
ਇਹ ਕਹਿੰਦੇ ਆ ਕਿ VIP ਰੋਬ ਦਿਖਾਉਣ ਲਈ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਜਨਤਾ ਦੇ, ਉਹ ਹਾਲੇ ਵੀ ਐਸਕੌਟ ਤੇ ਪਾਇਲਟ ਵਹੀਕਲਾਂ ਤੇ ਲਾਲ ਤੇ ਨੀਲੀ ਬੱਤੀ ਦਾ ਇਸਤੇਮਾਲ ਕਰ ਰਹੇ ਆ। ਜੀ। ਤੇ ਉਹਨਾਂ ਨੇ ਅੱਗੇ ਕਿਹਾ ਕਿ ਜੋ ਸਟੇਟ ਟਰਾਂਸਪੋਰਟ ਆ, ਉਹਨਾਂ ਨੇ ਇਹਨਾਂ ਜਿਹੜੇ ਪਬਲਿਕ ਦੇ ਨੁਮਾਇੰਦੇ ਆ, ਇਹਨਾਂ ਨੂੰ ਕੁਝ ਵੀ ਮਤਲਬ ਕਿ ਉਪਲਬਧ ਤੇ ਨਹੀਂ ਕਰਵਾਇਆ। ਜੇ ਕਰਵਾਇਆ ਤੇ ਉਹਨਾਂ ਤੋਂ ਪੁੱਛੋ, ਕਿਸ ਤਰ੍ਹਾਂ ਦਾ ਅਧਿਕਾਰੀ ਹੈ ਨਹੀਂਗਾ ਜੀ ਕਿ ਤੁਸੀਂ ਇਸ ਤਰ੍ਹਾਂ ਦੇ ਇਸਤੇਮਾਲ ਵਾਸਤੇ ਇਜਾਜ਼ਤ ਦੇ ਦਿਓਗੇ, ਕਿਉਂਕਿ ਕੇਂਦਰ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਖੁਦ ਨੋਟੀਫਿਕੇਸ਼ਨ ਜਾਰੀ ਕੀਤੇ ਆ। ਤਾਂ ਫਿਰ ਸਟੇਟ ਟਰਾਂਸਪੋਰਟ ਕਿਸੇ ਨੂੰ ਕਿਸ ਅਧਿਕਾਰ ਦੇ ਨਾਲ ਇਜਾਜ਼ਤ ਦੇਵੇਗਾ? ਦੇਖੋ, ਬਹੁਤ ਡੂੰਘੀ ਘੁੰਡੀ ਹੁੰਦੀ ਆ ਜੀ ਜੀ। ਇਹ ਜੇ ਮੰਨ ਲਓ ਹੁਣ ਕੋਈ ਚੁਣਿਆ ਹੋਇਆ MLA, ਆਪਾਂ ਕਿਸੇ ਨੂੰ ਸਵਾਲ ਕਰੀਏ ਕਿ ਤੁਸੀਂ ਨਹੀਂ ਲਾ ਸਕਦੇ ਤੇ ਉਹ ਕਵੇ ਕਿ ਸਾਡੇ ਕੋਲ ਪਰਮਿਸ਼ਨ ਹੈ, ਤਾਂ ਸਵਾਲ ਇਹ ਪੈਦਾ ਹੋਏਗਾ ਕਿ ਪਰਮਿਸ਼ਨ ਦੇਣ ਵਾਲੀ ਅਥਾਰਟੀ ਕੀ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੋਂ, ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਵੱਡੀ ਆ? ਇਹ ਕਹਾਣੀ ਆ। ਸੋ ਇਸ ਕਰਕੇ ਇਹ ਵੀ ਇੰਟਰਸਟਿੰਗ ਬਣ ਗਈ ਉੱਥੇ। ਹੁਣ ਪੰਜਾਬ ਸਰਕਾਰ ਨੂੰ ਇਹਦੇ ਤੇ ਵੀ ਜਵਾਬ ਦੇਣਾ ਪਊਗਾ। ਤੇ ਇੱਕ ਗੱਲ ਵੇਖੋ, VIP ਕਲਚਰ ਖਤਮ ਕਰਨ ਵਾਲਿਆਂ ਦਾ ਹਾਲ ਵੇਖੋ। ਜੇ ਇਹ ਇਸਤੇਮਾਲ ਕਰ ਰਹੇ ਨੇ ਤੇ ਤਦੇ ਹੀ ਪਟੀਸ਼ਨ ਪਈ ਆ ਨਾ, ਨਹੀਂ ਤੇ ਝੂਠੀ ਪਟੀਸ਼ਨ ਪਾਉਣ ਵਾਲੇ ਦਾ ਹਸ਼ਰ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ ਪ੍ਰਵੀਨ ਜੀ। ਜੀ ਹਾਈ ਕੋਰਟ ਦੇ ਵਿੱਚ ਜੇ ਉਹਦੇ ਕੋਲ ਤੱਥ ਸਬੂਤ ਉਹ ਸਾਰੀਆਂ ਚੀਜ਼ਾਂ ਪ੍ਰਮਾਣਿਤ ਕਰਨ ਵਾਸਤੇ ਨਾ ਹੋਣਗੀਆਂ ਤਾਂ ਜੁਰਮਾਨਾ ਲੱਗ ਜਾਂਦਾ। ਪਰ ਜਿਹੜੇ VIP ਕਲਚਰ ਦੇ ਖਿਲਾਫ ਜਿਹਾਦ ਛੇੜੀ ਬੈਠੇ ਸੀਗੇ, ਅੱਜ ਉਹਨਾਂ ਦੇ ਖਿਲਾਫ ਹੀ ਪਟੀਸ਼ਨ ਪਈ ਆ ਕਿ ਇਹ ਦੋ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਲਾਲ ਤੇ ਨੀਲੀਆਂ ਬੱਤੀਆਂ ਇਸਤੇਮਾਲ ਕਰਦੇ ਪਏ ਨੇ। ਜੀ। ਤੇ ਗੱਲ ਕਰੀਏ ਮਿੰਟੂ ਜੀ ਟੋਲ ਸਿਸਟਮ ਦੀ, ਭਾਰਤ ਦੇ ਵਿੱਚ ਕੋਈ ਅਹਿਮ ਬਦਲਾਅ ਹੋਣ ਜਾ ਰਿਹਾ ਜੀ ਟੋਲ ਸਿਸਟਮ ਦੇ ਵਿੱਚ? ਜੀ ਦੇਖੋ, ਟੋਲ ਸਿਸਟਮ ਦਾ ਇਹ ਆ ਕਿ ਨਿਤਨ ਗਡਕਰੀ ਨੇ ਸਾਫ਼ ਕਰ ਦਿੱਤਾ। ਨਿਤਨ ਗਡਕਰੀ ਨੇ ਵੈਸੇ ਇੱਕ ਗੱਲ ਹੋਰ ਵੀ ਸਾਫ਼ ਕੀਤੀ ਜੇ ਬੀਤੇ ਦਿਨੀ, ਉਹ ਕਹਿੰਦਾ ਕਿ ਡਰਾਈਵਰ ਰਹਿਤ ਕਾਰਾਂ ਜਦੋਂ ਤੱਕ ਮੈਂ, ਬੰਦਾ ਯਾਰ ਇਹ ਗੜਸਾਲਾ ਹੋਰ ਗੱਲਾਂ ਦੀਆਂ ਗੱਲਾਂ, ਕਹਿੰਦਾ ਜਦੋਂ ਤੱਕ ਮੈਂ ਆ ਇੱਥੇ ਡਰਾਈਵਰ ਰਹਿਤ ਕਾਰਾਂ ਨਹੀਂ ਆਉਣਗੀਆਂ ਇੰਡੀਆ 'ਚ, ਹੋਰ ਸਾਰਾ ਕੁਛ ਆ ਜੀ। ਠੀਕ ਹੈ, ਮੈਂ ਰੁਜ਼ਗਾਰ ਨਹੀਂ ਘੁਸਣ ਦੇਣੇ ਲੋਕਾਂ ਦੇ। ਚਲੋ, ਔਗਣ ਹਰੇਕ ਪੋਲੀਟੀਸ਼ੀਅਨ 'ਚ ਹੁੰਦੇ ਆ, ਪਰ ਜੋ ਸੜਕਾਂ ਸੁੜਕਾਂ ਵਾਲੇ ਮਾਮਲੇ 'ਚ ਇਸ ਬੰਦੇ ਨੇ ਕੰਮ ਖਿੱਚਿਆ ਉਹ ਕਾਬਲੇ ਤਾਰੀਫ ਹੈ। ਹਾਲਾਂਕਿ ਅਫਸਰਾਂ ਨੂੰ ਵੀ ਸਿੱਧੀ, ਇਹਨੇ ਤੇ RTO ਨੂੰ ਵੀ ਇੱਕ ਵਾਰੀ ਡਾਕੂ ਕਹਿ ਦਿੱਤਾ ਸੀਗਾ ਕਿ ਇੱਥੇ ਡਾਕੂ ਖਲੋਤੇ ਹੁੰਦੇ ਨੇ, ਬੜਾ ਰੌਲਾ ਪਿਆ। ਕਈ ਵਾਰੀ ਮੋਦੀ ਸਾਹਿਬ ਨੂੰ ਵੀ ਸਿੱਧਾ ਹੋਇਆ ਇੱਕ ਦੋ ਵਾਰੀ ਮਿੰਟੂ। ਉਹ RSS ਦਾ ਫਿਰ ਬੜਾ ਮਤਲਬ ਕਿ ਪੂਰਾ ਥਾਪੜਿਆ ਹੋਇਆ ਬੰਦਾ ਹੈ। ਇਹ ਤੇ ਇਹਨਾਂ ਦਾ ਸ਼ਰੀਕ ਆ ਪੂਰਾ ਤਗੜਾ। ਖੈਰ, ਤੁਹਾਨੂੰ ਪਤਾ ਨਾ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਕੀ ਹੋਇਆ ਸੀਗਾ, ਨਿਤਨ ਗਡਕਰੀ ਕਿਵੇਂ ਚੱਲ ਪਿਆ ਸੀ ਸਿੱਧਾ ਮਸਿੱਧਾ। ਉਦੋਂ ਵੀ ਆਪਾਂ ਬਹੁਤ ਖਬਰਾਂ ਕੀਤੀਆਂ। ਤਾਂ ਗੱਲ ਇਹ ਆ ਕਿ ਇਹਨਾਂ ਨੇ ਇੱਕ ਚੀਜ਼ ਜਿਹੜੀ ਆ ਉਹ ਹਾਊਸ ਦੇ ਵਿੱਚ ਕਹੀ ਆ, ਉਹ ਇਹੋ ਕਹੀ ਆ ਕਿ ਬਈ ਟੋਲ ਜਿਹੜਾ ਹੋਏਗਾ ਨਾ, ਜਿੰਨੀ ਉਹਦੀ ਤੁਸੀਂ ਵਰਤੋਂ ਕਰੋਗੇ ਓਨਾ ਹੀ ਟੋਲ ਗਾਂ ਪਾਊਗਾ। ਵੀ ਮਤਲਬ ਕਿ ਆਪਾਂ ਕੀ ਆ ਕਿ ਇੱਕ ਵਾਰੀ ਟੋਲ ਤੋਂ ਲੰਘ ਜਾਂਦੇ, ਪਰਚੀ ਜੀ ਕਟਾ ਲੈਂਦੇ, ਗਾਂ ਭਾਵੇਂ ਆਪਾਂ 4 ਕਿਲੋਮੀਟਰ ਇਸਤੇਮਾਲ ਕਰਦੇ ਆ ਤਾਂ ਆਪਾਂ ਨੂੰ ਖਰਚਾ ਤਾਂ ਉਹੀ ਪੈ ਗਿਆ ਨਾ 50-60 ਕਿਲੋਮੀਟਰ ਦਾ। ਤੇ ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੈ। ਤਾਂ ਅਸੀਂ ਹੁਣ ਬੈਂਕਾਂ ਤੇ ਤਕਨੀਕੀ ਕੰਪਨੀਆਂ ਨੂੰ ਮਿਲਾ ਕੇ ਇੱਕ ਕੰਪਨੀ ਬਣਾਈ ਆ ਜੋ ਇਸ ਵਿਵਸਥਾ ਨੂੰ ਸੰਚਾਲਿਤ ਕਰੇਗੀ। ਮਤਲਬ ਕਿ ਜਿੰਨੇ ਕਿਲੋਮੀਟਰ ਤੁਸੀਂ ਇਸਤੇਮਾਲ ਕਰੋਗੇ ਓਨਾ ਹੀ ਟੋਲ ਤੁਹਾਡੇ ਅਕਾਊਂਟ ਚੋਂ ਕੱਟਿਆ ਜਾਏਗਾ, ਕਿਉਂਕਿ ਫਾਸਟੈਗ ਉਹ ਕਹਿੰਦੇ ਕਿ ਸਾਡੇ ਕੋਲ ਆਲਮੋਸਟ 100% ਡਨ ਆ, ਸਾਡੇ ਲਈ ਇਹ ਕੰਮ ਕੋਈ ਮੁਸ਼ਕਲ ਨਹੀਂ ਹੈਗਾ। ਇਸ ਕਰਕੇ 2024 ਚੋਂ ਕਹਿੰਦੇ ਕਿ ਇਹ ਅਸੀਂ ਫਾਰਮੂਲਾ ਲੈ ਆਵਾਂਗੇ ਤੇ ਇਹਦਾ ਮਤਲਬ ਕਿ ਵਿੱਚ GPS ਸਿਸਟਮ ਲਾਉਣਾ ਜਿਹੜਾ ਜ਼ਰੂਰੀ ਹੋ ਜਾਏਗਾ ਗੱਡੀਆਂ ਦੇ, ਤਾਂ ਹੀ ਪਤਾ ਲੱਗੇਗਾ ਨਾ। ਉਸ ਹਿਸਾਬ ਦੇ ਨਾਲ ਹੀ ਫਿਰ ਇਹ ਕੰਮ ਹੈ ਜਿਹੜਾ ਉਹ ਚੱਲੂਗਾ। ਹਾਂਜੀ, ਬਿਲਕੁਲ ਮਿੰਟੂ ਜੀ, ਇਹ ਤਾਂ ਹੋਣਾ ਚਾਹੀਦਾ। ਦੇਖੋ, ਕਈ ਵਾਰੀ ਬੰਦਾ ਸੜਕ ਯੂਜ਼ ਕਰਦਾ ਮਸਾਂ 10 ਕਿਲੋਮੀਟਰ ਹਾਈਵੇ ਜਾਂ 20 ਕਿਲੋਮੀਟਰ, ਜਾਂ ਟੋਲ ਤੋਂ ਬਾਅਦ 2 ਕਿਲੋਮੀਟਰ ਤੇ 3 ਕਿਲੋਮੀਟਰ ਤੇ ਉਹਦਾ ਪੜਾਅ ਹੁੰਦਾ, ਪਰ ਉਹਨੂੰ ਲੰਘਣਾ ਪੈਂਦਾ। ਤਾਂ ਕਰਕੇ ਸ਼ਾਇਦ ਇਹ ਚੀਜ਼ਾਂ ਤਾਂ ਜ਼ਰੂਰੀ ਨੇ ਮਿੰਟੂ ਜੀ। ਬਿਲਕੁਲ ਜ਼ਰੂਰੀ ਨੇ, ਇਸ ਤਰ੍ਹਾਂ ਕਾਫੀ ਪੈਸਾ ਬਚ ਸਕਦਾ। ਬਾਕੀ ਟੋਲ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਟੋਲ ਤਾਂ ਦੇਣਾ ਹੀ ਪੈਂਦਾ, ਕਿਉਂਕਿ ਜਦੋਂ ਸੜਕਾਂ ਇਸਤੇਮਾਲ ਕਰਦੇ ਤਾਂ ਉਹ ਕਹਿੰਦੇ ਲਿਆਓ ਭਾਈ ਕਟਾਓ ਪਰਚੀ। ਉਹ ਪਰਚੀ ਵੀ ਛੱਡੋ, ਹੁਣ ਤੇ ਉਹ ਆਪ ਹੀ ਕੱਟ ਲੈਂਦੇ, ਤੁਹਾਡੇ ਸਟicker ਜਿਹਾ ਲੱਗਾ ਹੁੰਦਾ। ਫਾਸਟੈਗ ਲਾਓ ਬਸ, ਪਰਚੀ ਤਾਂ ਅਸੀਂ ਆਪ ਹੀ ਕੱਟ ਲਾਂਗੇ। ਹਾਂਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।